Raja Asif ne defense minister ne कहा the moment we feel that our national security and water is part of our national security is being threatened, we will go to war against India. Definitely. ਕਿ ਭਾਈ ਤੁਹਾਡਾ ਇਹ ਹੱਕ ਬਣਦਾ ਹੈ ਕਿ ਜੇ ਕਸ਼ਮੀਰੀਆਂ ਦੇ ਬਾਰੇ ਵੀ ਤੁਸੀਂ ਚਲੋ ਆਵਾਜ਼ ਚੁੱਕਦੇ ਹੋ, ਚੰਗੀ ਗੱਲ ਹੈ। ਸਿੱਖਾਂ ਦਾ ਮੁੱਦਾ ਹੈ ਪੰਜਾਬ ਦਾ, ਜਾਂ ਨਾਗਿਆਂ ਦੇ ਨਾਲ ਕੁਝ ਹੁੰਦਾ ਹੈ, ਜਾਂ ਭਾਰਤ ਦੇ ਬਾਕੀ ਮੁਸਲਮਾਨਾਂ ਨਾਲ ਕੁਝ ਹੁੰਦਾ, ਤੁਸੀਂ ਕਿਉਂ ਨਹੀਂ ਖੁੱਲ੍ਹ ਕੇ ਬੋਲਦੇ? ਇੰਡੀਆ ਤਾਂ ਕੋਈ ਓਪਰਚੁਨਿਟੀ ਨਹੀਂ ਜਾਣ ਦਿੰਦਾ। ਉਹ ਮੋਦੀ ਜਿਹੜਾ ਉਹ ਬਲੋਚਾਂ ਦੇ ਹੱਕ 'ਚ ਲਾਲ ਕਿਲੇ ਤੋਂ ਤਕਰੀਰ ਕਰ ਰਿਹਾ ਹੈ। ਉਹ ਆਪਣਾ ਕੇਸ ਵੀ ਬਿਲਡ ਕਰ ਰਹੇ ਨੇ ਕਿ ਜਿਹੜਾ ਆਜ਼ਾਦ ਕਸ਼ਮੀਰ ਹੈ ਇਹ ਇਲੀਗਲੀ ਪਾਕਿਸਤਾਨ ਨੇ ਆਕੂਪਾਈ ਕੀਤੀ, ਇਹ ਚੋਂ ਨਿਕਲੋ। ਤੇ ਨਾਲ ਉਹਨਾਂ ਦੇ ਲਈ ਹਾਂ ਦਾ ਨਾਰਾ ਵੀ ਮਾਰ ਰਹੇ ਨੇ ਕਿ ਦੇਖੋ ਲੋਕਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਔਰ ਦੂਸਰੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਉਹ ਇਸ ਲੈਵਲ ਦੀ ਇੰਟਰਫੇਅਰੈਂਸ, ਦਹਿਸ਼ਤਗਰਦੀ ਤਾਂ ਕਰਦੇ ਹੀ ਨੇ, ਤੇ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਕੀ ਹੋਇਆ ਵੀ ਪੋਲੀਟੀਕਲੀ ਉਹ ਵਿਦਨ ਇੰਡੀਆ ਜੋ ਇੰਡੀਅਨ ਹਿੰਦੂ ਮੈਜੋਰਿਟੇਰੀਅਨ ਰੂਲ ਕਰ ਰਿਹਾ ਹੈ, ਸਿੱਖਾਂ ਨਾਲ ਕਰ ਰਿਹਾ ਹੈ, ਨਾਗਿਆਂ ਨਾਲ ਕਰ ਰਿਹਾ ਹੈ, ਭਾਰਤ ਦੇ ਮੁਸਲਮਾਨਾਂ ਨਾਲ ਕਰ ਰਿਹਾ ਹੈ, ਈਸਾਈਆਂ ਨਾਲ ਕਰ ਰਿਹਾ ਹੈ, ਦਲਿਤਾਂ ਨਾਲ ਕਰ ਰਿਹਾ, ਉਹ ਕਿਉਂ ਨਹੀਂ ਐਗਰੈਸਿਵਲੀ ਬੋਲਦੇ? ਜਿਹੜੇ ਇਸ਼ੂ ਅਸੀਂ ਚੁੱਕ ਰਹੇ ਹਾਂ, ਜੋ ਇੰਡੀਆ ਕਰ ਰਿਹਾ, ਉਹ ਜੈਨੂਇਨ ਨੇ। ਇਹ ਤਾਂ ਜੋ ਕੁਝ ਆਜ਼ਾਦ ਕਸ਼ਮੀਰ ਜਾਂ ਬਲੋਚਿਸਤਾਨ ਜਾਂ ਖੈਬਰ ਪਖਤੂਨਖਵਾ, ਉਹ ਤਾਂ ਇੰਡੀਅਨ ਸਪਾਂਸਰਡ ਬਹੁਤ ਸਾਰਾ ਪਾਰਟ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी पाकिस्तान के डिफेंस मिनिस्टर ख्वाजा आसिफ ने मीडिया नाल गलबात करदियां कहा कि जे भारत ने इंडस वाटर ट्रीटी की उलंघना करके पाकिस्तान का पानी रोकने की कोशिश की तां पाकिस्तान भारत के खिलाफ जंग विड़ देगा। इस बयान से भारतीय विदेश मंत्रालय ने बड़ा चीख चिहाड़ा पाया। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुनने या लिखण लई तुहाडा सब दा बहुत बहुत धन्नवाद। टीआर साहब की कहना चाहोगे? देखो, वैसे तो 20वीं सदी के खात्मे तो पहला ਜਿਹੜੇ UN ਐਕਸਪਰਟਸ ਦੀ ਇੱਕ ਰਿਪੋਰਟ ਸੀ ਬੜੀ ਡਿਟੇਲ ਦੇ ਵਿੱਚ ਕਿ 21ਵੀਂ ਸਦੀ ਦੀਆਂ ਜਿਹੜੀਆਂ ਜੰਗਾਂ ਨੇ ਜਾਂ ਲੜਾਈਆਂ ਨੇ ਉਹ ਪਾਣੀ ਦੇ ਮੁੱਦੇ ਤੇ ਹੋਣਗੀਆਂ, ਕਿਉਂਕਿ ਜ਼ਾਹਰ ਹੈ ਕਿ ਇਹਨਾਂ ਆਲਮੋਸਟ 90 ਸਾਲਾਂ 'ਚ ਦੁਨੀਆ ਦੀ ਆਬਾਦੀ 1930 'ਚ ਲਗਭਗ 2 ਬਿਲੀਅਨ ਸੀ, ਅੱਜ 8 ਬਿਲੀਅਨ ਹੈ। ਔਰ ਉਹਨਾਂ ਦੇ ਲਈ ਜੇ ਫੂਡ ਗਰੋ ਕਰਨਾ ਹੈ, ਦੂਸਰਾ ਅਲਟੀਮੇਟਲੀ ਵੈਸੇ ਵੀ ਇਸ ਧਰਤੀ ਤੇ ਦਾ 2 ਹਿੱਸਾ ਪਾਣੀ ਹੈ, ਲੇਕਿਨ 19 ਧਰਤੀ ਦੇ ਉੱਤੇ ਵੱਧ ਰਹੀ ਖਲਕਤ ਔਰ ਵੱਧ ਰਹੇ ਲੋਕ ਔਰ ਉਹਨਾਂ ਦੇ ਸਾਧਨ ਔਰ ਫਿਰ ਖਾਸ ਤੌਰ ਤੇ ਜਿਹੜਾ ਇਫੈਕਟ ਕਲਾਈਮੇਟ ਚੇਂਜ ਦਾ ਹੈ, ਓਜ਼ੋਨ ਲੇਅਰ ਦਾ, ਜਿਹਦੇ ਥੱਲੇ ਗਲੇਸ਼ੀਅਰ ਪਿਘਲ ਰਹੇ ਨੇ, ਜਿਹੜਾ ਉਸ ਮੌਸਮ 'ਚ ਜਦੋਂ ਕਿ ਕਦੇ ਪਾਣੀ ਦਰਿਆਵਾਂ 'ਚ ਨਹੀਂ ਸੀ ਹੁੰਦਾ, ਦਰਿਆ ਫਲੱਡ ਹੋ ਰਹੇ ਹੁੰਦੇ ਨੇ ਕਿਉਂਕਿ ਗਲੇਸ਼ੀਅਰ ਪਿਘਲ ਕੇ ਨੇ। ਔਰ ਜਦੋਂ ਪਾਣੀ ਮੀਂਹ ਦੀ ਲੋੜ ਹੁੰਦੀ ਹੈ ਉਦੋਂ ਮੀਂਹ ਪੈਂਦਾ ਨਹੀਂ ਹੈ। ਇਹੀ ਕਾਰਨ ਹੈ ਕਿ ਤੁਸੀਂ ਦੇਖੋ ਯੂਰਪ ਦੇ ਵਿੱਚ ਕਿਸ ਲੈਵਲ ਦੀ ਹੀਟ ਵੇਵ ਚੱਲ ਰਹੀ ਹੈ, ਭਾਰਤ ਦੇ ਵਿੱਚ ਬੁਰਾ ਹਾਲ ਹੈ। ਔਰ ਇਸ ਕਿਸਮ ਦੀਆਂ ਈਵਨ ਅੱਗਾਂ ਵੀ ਲੱਗ ਰਹੀਆਂ ਨੇ। ਪਿਛਲੇ ਦਿਨ ਪਹਿਲਾਂ ਦਿੱਲੀ 'ਚ ਅੱਗ ਲੱਗਣ ਨਾਲ ਕਿੰਨੇ 30-35 ਮਰ ਗਏ, ਲਖਨਊ 'ਚ ਉਹ ਜਿਹੜੇ ਵਿਚਾਰੇ ਕੋਚਿੰਗ ਸੈਂਟਰ ਦੇ ਵਿੱਚ ਬੈਠੇ ਸਟੂਡੈਂਟ 18 ਕੇ 20 ਸੜ ਗਏ। ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਵੀ ਵੱਡਾ ਕਾਰਨ ਜਿਹੜਾ ਇਹ ਵੀ ਹੈ ਕਿ ਜਿਹੜੀ ਹੀਟ ਵੇਵ ਜਾਂ ਦੂਜੀ ਹੈ, ਔਰ ਬੰਦ ਜਿਹੜੇ ਉਹਨਾਂ ਨੇ 에ਅਰ ਕੰਡੀਸ਼ਨ ਵੀ ਅੰਦਰ ਲੱਗੇ ਹੋਏ ਨੇ, ਉਹ ਕੈਪੈਸਿਟੀ ਤੋਂ ਬਿਯੋਂਡ ਜਾਂਦੇ ਨੇ ਔਰ ਉਹ ਜਦੋਂ ਸਪਾਰਕ ਦਿੰਦੇ ਤਾਂ ਇੱਕਦਮ ਕੋਈ ਉਹਨਾਂ ਦਾ ਐਵੈਕੂਏਸ਼ਨ ਦਾ ਤਾਂ ਸਿਸਟਮ ਹੈ ਹੀ ਨਹੀਂ ਹੈ, ਉਹ ਜਾ ਰਹੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਦੋਂ ਕਿ ਆਲਰੇਡੀ ਹੁਣ ਬੇਸ਼ੱਕ ਸਟੇਟ ਆਫ ਹਾਰਮਿਊਜ਼ ਜਿੱਥੋਂ ਦੁਨੀਆ ਦਾ 30% ਆਇਲ ਕ੍ਰਾਸ ਕਰਦਾ ਹੈ, ਉਹ ਹੀ ਰੀਜ਼ਨ ਡਿਫਰੈਂਟ ਨਿਊਕਲੀਅਰ ਨਾ ਬਣੇ ਈਰਾਨ ਜਾਂ ਦੂਜੇ, ਲੇਕਿਨ ਜੇ ਅਸੀਂ ਦੇਖੀਏ ਤੇ ਲੈ ਦੇ ਕੇ ਇਕੱਲਾ ਇਹ ਨਹੀਂ ਵੀ ਪਾਣੀ ਦੀ ਡੈਫੀਸ਼ੈਂਸੀ ਜਾਂ ਪਾਣੀ ਨੂੰ ਕੌਣ ਵੱਧ, ਔਰ ਖ਼ਾਸ ਤੌਰ 'ਤੇ ਜਿਨ੍ਹਾਂ ਮੁਲਕਾਂ ਦੇ ਵਿਚਾਲਿਓਂ ਜਿਹੜੇ ਦਰਿਆ ਅਪਰ ਰਾਈਪੇਰੀਅਨ ਹੋਰ ਮੁਲਕ ਹੈ, ਲੋਅਰ ਰਾਈਪੇਰੀਅਨ ਹੋਰ ਹੈ, ਦਰਿਆ ਨਿਕਲਦਾ ਕਿਤਿਓਂ ਹੈ, ਕ੍ਰਾਸ ਕਿਤਿਓਂ ਕਰਦਾ ਹੈ, ਐਂਡ ਕਿਤੇ ਹੁੰਦਾ ਜਾ ਕੇ
ਮੁਲਕਾਂ ਦੇ ਵਿੱਚ ਵੀ ਝਗੜੇ ਦੀ ਥਾਂ। ਲੇਕਿਨ ਖਾਸ ਤੌਰ ਤੇ ਜਦੋਂ ਭਾਰਤ ਨੇ ਮਾਰਚ ਦੇ ਵਿੱਚ 2 ਸਾਲ ਪਹਿਲਾਂ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਪਹਿਲਗਾਮ 'ਚ, ਔਰ ਫਿਰ ਉਸ ਹਵਾਲੇ ਦੇ ਨਾਲ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ, ਜਿਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ। 7, 8, 9 3 ਦਿਨ ਜੰਗ ਚੱਲੀ। 10 ਮਈ ਨੂੰ ਜਿਹੜਾ ਉਹ ਸੀਜ਼ਫਾਇਰ ਟਰੰਪ ਦੇ ਕਹਿਣ ਮੁਤਾਬਕ 83 ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਸੀਜ਼ਫਾਇਰ ਮੈਂ ਕਰਵਾਇਆ ਟੈਰਿਫ ਦੀ ਸਟਿਕ ਇਸਤੇਮਾਲ ਕਰਕੇ। ਹੁਣ ਇੰਡੀਆ ਨੇ ਉਸ ਸਾਰੇ ਫਾਲਸ ਫਲੈਗ ਔਰ ਉਸ ਟਕਰਾਅ ਦੇ ਉਸ ਐਲੀਬਾਈ ਦੇ ਵਿੱਚ ਬਹਾਨੇ ਦੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਇੰਡਸ ਵਾਟਰ ਟਰੀਟੀ ਜਿਹੜੀ ਕਿ 1960 ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਵਰਲਡ ਬੈਂਕ ਦੇ ਰਾਹੀਂ ਸਾਈਨ ਹੋਈ ਸੀ, ਕਰਾਚੀ ਦੇ ਵਿੱਚ ਜ਼ਾਹਰ ਹੈ, ਜਿਹਦੇ ਥੱਲੇ ਅਸੀਂ ਇੰਡਸ ਵਾਟਰ ਟਰੀਟੀ 'ਚ ਜਿਹੜਾ ਦਰਿਆਏ ਇੰਡਸ, ਚਨਾਹ ਤੇ ਜੇਹਲਮ ਇਹ ਪਾਕਿਸਤਾਨ ਦੇ ਮੰਨੇ ਗਏ ਸੀ, ਔਰ ਸਤਲੁਜ, ਬਿਆਸ, ਰਾਵੀ ਇਹ ਇੰਡੀਅਨ ਆਕੂਪਾਈਡ ਪੰਜਾਬ ਦੇ ਦਰਿਆ ਮੰਨੇ ਗਏ ਸੀ। ਵੱਖਰੀ ਕਹਾਣੀ ਹੈ ਕਿ ਅਸੀਂ ਖੁਦ ਕਿਵੇਂ ਸਾਡਾ ਪਾਣੀ ਇੰਡੀਅਨ ਆਕੂਪਾਈਡ ਪੰਜਾਬ ਦਾ ਲੁੱਟ ਕੇ ਨਾਨ ਰਾਈਪੇਰੀਅਨ ਹਰਿਆਣੇ ਔਰ ਰਾਜਸਥਾਨ ਨੂੰ ਦਿੱਤਾ ਗਿਆ, ਅੱਜ ਤੱਕ ਵੀ ਦਿੱਤਾ ਜਾ ਰਿਹਾ, ਵਿਦਆਊਟ ਐਨੀ ਕਾਸਟ, ਵਿਦਆਊਟ ਦੇ ਪੇਇੰਗ ਏ ਸਿੰਗਲ ਪੈਨੀ। ਆਲਮੋਸਟ ਜਿਹੜਾ 3/4 ਸਾਡਾ ਪਾਣੀ ਆਲਰੇਡੀ ਲੁੱਟਿਆ ਹੋਇਆ ਉਹਨਾਂ ਨੇ, ਔਰ ਰਹਿੰਦਾ ਵੀ ਲੁੱਟਣ ਨੂੰ ਫਿਰਦੇ ਨੇ। ਪਰ ਜਿਹੜੀ ਟਰੀਟੀ ਵਰਲਡ ਬੈਂਕ ਨੇ ਕੀਤੀ ਸਾਲਸੀ ਉਹਨਾਂ ਦੀ, ਔਰ ਇਹ ਆਲਮੋਸਟ ਜਿਹੜੀ ਹੈ ਉਹ 1960 ਦੇ ਵਿੱਚ ਇਹ ਟਰੀਟੀ ਹੋਈ, ਲਗਭਗ 60-65 ਸਾਲ ਬੜੀ ਕਾਮਯਾਬੀ ਦੇ ਨਾਲ ਚੱਲ ਰਹੀ ਸੀ। ਉਹਨੂੰ ਸਸਪੈਂਡ ਕਰਨਾ, ਔਰ ਉੱਥੇ ਆਪਣੀਆਂ ਇਲੈਕਸ਼ਨ ਕੈਂਪੇਨਸ ਵੇਲੇ ਮੋਦੀ ਨੇ ਵੀ, ਅਮਿਤ ਸ਼ਾਹ ਨੇ ਵੀ ਕਿਹਾ ਕਿ ਜੀ ਅਸੀਂ ਇਹ ਜਿਹੜਾ ਚਨਾਹ ਤੇ ਜੇਹਲਮ ਦੇ ਪਾਣੀ ਨੂੰ ਡਾਈਵਰਟ ਕਰਕੇ ਹਰਿਆਣੇ ਦੇ ਕਿਸਾਨਾਂ ਨੂੰ ਦਿਆਂਗੇ, ਪੰਜਾਬ ਦੇ ਕਿਸਾਨਾਂ ਨੂੰ ਦਿਆਂਗੇ, ਫਲਾਣੇ ਨੂੰ ਦਿਆਂਗੇ। ਇੱਧਰ ਵੀ ਉਹਨਾਂ ਨੇ, ਔਰ ਜਿਹੜਾ ਡਾਟਾ ਵਗੈਰਾ ਸ਼ੇਅਰਿੰਗ ਹੁੰਦੀ ਆ ਨਾ, ਇੰਡਸ ਵਾਟਰ ਕਮਿਸ਼ਨ ਹੈ, ਕੰਪਲੇਨਸ ਵੀ ਹੁੰਦੀਆਂ ਨੇ, ਔਰ ਉਹਦੇ ਥੱਲੇ ਇੰਡੀਆ ਜਿਹੜਾ ਉਹਨਾਂ ਨੂੰ ਉਨਾ ਕੁ ਪਾਣੀ ਯੂਜ਼ ਕਰ ਸਕਦਾ, ਉਹ ਕੋਈ ਡੈਮ ਡੂਮ ਨਹੀਂ ਬਣਾ ਸਕਦਾ ਚਨਾਹ ਔਰ ਜੇਹਲਮ ਦੇ ਉੱਤੇ, ਜਿੰਨਾ ਕਸ਼ਮੀਰ ਚੋਂ ਕਿਉਂਕਿ ਗੁਜ਼ਰਦੇ ਨੇ ਇੰਡੀਅਨ ਆਕੂਪਾਈਡ ਚੋਂ ਉਹਨਾਂ ਨੂੰ ਕਰਨ। ਲੇਕਿਨ ਇਹਦੇ ਬਾਵਜੂਦ ਕਿ ਵਰਲਡ ਬੈਂਕ ਦੇ ਚੇਅਰਪਰਸਨ ਮਿਸਟਰ ਬੰਗਾ ਨੇ ਵੀ ਇਹ ਇਮੀਡੀਏਟਲੀ ਕਿਹਾ ਸੀ ਕਿ ਬਈ ਇਹ ਜਿਹੜੀ ਟਰੀਟੀ ਹੈ ਉਹਦੇ 'ਚ ਕਿਸੇ ਧਿਰ ਨੂੰ ਕੋਈ ਇਹ ਹੱਕ ਨਹੀਂ ਹੈ ਕਿ ਉਹ ਵਨ ਸਾਈਡਡਲੀ ਕਹੇ ਜੀ ਕਿ ਬਈ ਉਹ ਇਹਦੇ 'ਚੋਂ ਬਾਹਰ ਆ ਗਿਆ ਜਾਂ ਇਹਨੂੰ ਨਹੀਂ ਮੰਨਦਾ। ਹਾਂ, ਜੇ ਕੋਈ ਕੰਪਲੇਨ ਹੈ ਜਾਂ ਦੂਜਾ ਉਹਦਾ ਕਮਿਸ਼ਨ ਹੈ, ਉਹਦੇ ਸਾਹਮਣੇ ਤੁਸੀਂ ਕੰਪਲੇਨ ਲਿਜਾ ਸਕਦੇ ਹੋ। ਲੇਕਿਨ ਇਹ ਰਿਪੀਟਡ ਥ੍ਰੈਟ ਇੰਡੀਆ ਵੱਲੋਂ ਇਸਤੇਮਾਲ ਹੋ ਰਹੀ ਹੈ, ਔਰ ਇਸ ਦੇ ਉੱਤੇ ਹੁਣ ਕਿਉਂਕਿ ਪਾਕਿਸਤਾਨ ਇਸ ਵੇਲੇ ਹਾਈ ਫਲਾਈਂਗ ਹੈ, ਜ਼ਾਹਰ ਹੈ ਕਿ ਉਹਨਾਂ ਨੇ ਨਾ ਸਿਰਫ ਆਪਰੇਸ਼ਨ ਸੰਦੂਰ ਦੇ ਵੇਲੇ ਭਾਰਤ ਦਾ ਜਿਹੜਾ ਉਹ ਸਿਰ ਭੰਨਿਆ ਚੰਗੀ ਤਰ੍ਹਾਂ, ਰਾਦਰ ਨੱਕ ਰਗੜਾਇਆ, ਪਰ ਜਿਵੇਂ ਇਸ US ਇਰਾਨ ਪੀਸ ਡੀਲ ਦੇ ਵਿੱਚ ਪਾਕਿਸਤਾਨ ਨੇ ਸੈਂਟਰਲ ਰੋਲ ਪਲੇ ਕੀਤਾ। ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਜਿਨ੍ਹਾਂ ਦੀ ਟਰੰਪ ਤਾਂ ਤਾਰੀਫ ਕਰਦਾ ਹੀ ਕਰਦਾ ਸੀ, JD ਵੈਂਸ ਨੇ ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਤਾਰੀਫ ਕੀਤੀ ਹੈ, ਔਰ ਇਹ ਸਾਰੇ ਤੋਂ ਈਵਨ ਇਸਲਾਮਿਕ ਵਰਲਡ ਦੇ ਵਿੱਚ ਸਾਊਦੀ ਅਰੇਬੀਆ ਨੇ ਉਹਨਾਂ ਦੇ ਨਾਲ ਡੀਲ ਕੀਤੀ ਹੈ, ਡਿਫੈਂਸ ਡੀਲ। ਔਰ ਇਸ ਵੇਲੇ ਇਹ ਵੀ ਹੈ ਕਿ ਵੀ ਇਹ ਜਿਹੜੇ ਮੁਲਕ ਨੇੜੇ ਆਏ ਨੇ ਉਹਨਾਂ 'ਚ ਕਤਰ ਵੀ ਹੈ, ਟਰਕੀ ਵੀ ਹੈ, ਇਜਿਪਟ ਵੀ ਹੈ, ਇਹ ਹੌਲੀ ਜਿਹੜੀ ਉਸ ਖੇਤਰ ਦੇ ਵਿੱਚ ਜਿਹੜੇ ਹੁਣ ਇਰਾਨ ਅਮਰੀਕਾ ਵਾਰ ਦੇ ਵਿੱਚ ਜਿਹੜੇ 7-8 ਐਲਾਈ ਸੀ ਇਸਲਾਮਿਕ ਛੋਟੀਆਂ ਗਲਫ ਵਾਲੇ ਮੁਲਕ, ਇਹ ਤਾਂ ਵਲਨਰੇਬਲ ਹੋ ਗਏ। ਸੋ ਹੁਣ ਜਿਹੜਾ ਨਵਾਂ ਆਰਡਰ ਬਣੇਗਾ ਉਹਦੇ ਥੱਲੇ ਜ਼ਾਹਰ ਹੈ ਲੋਕਲ ਲੈਵਲ ਦੀ ਉਹ ਪ੍ਰੋਟੈਕਸ਼ਨ ਲੱਭਣਗੇ, ਉਹ ਭਾਵੇਂ ਪਾਕਿਸਤਾਨ ਤੋਂ ਹੋਏ, ਈਰਾਨ ਤੋਂ ਹੋਏ। ਤੇ ਇਸ ਸਾਰੇ ਦੇ ਚੱਲਦਿਆਂ ਪਾਕਿਸਤਾਨ ਦਾ ਜ਼ਾਹਰ ਹੈ ਵੀ ਇਸ ਵੇਲੇ ਮਨੋਬਲ ਵੀ ਕਾਫੀ ਉੱਚਾ ਹੈ। ਔਰ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ, ਨਿਊਜ਼ ਚੈਨਲ ਦੇ ਨਾਲ ਗੱਲ ਕਰਦਿਆਂ, ਜਿਹੜੇ ਨੇ ख्वाजा आसिफ ने डिफेंस मिनिस्टर, उन्होंने ये किया, he issued a belligerent warning that Islamabad would not hesitate to initiate a military conflict if it perceived India's management of Indus River system as a threat to its domestic water supply। कि जे भारत ने इंडस जिहड़ा रिवर सिस्टम दे गड़बड़ करके ਪਾਕਿਸਤਾਨ ਨੂੰ ਜਿਹੜੀ ਹੈ ਉਹ ਪਾਣੀ ਦੀ ਕਿੱਲਤ ਦਿੱਤੀ, ਤਾਂ ਫਿਰ ਅਸੀਂ ਭਾਰਤ ਦੇ ਖਿਲਾਫ ਜੰਗ ਵੱਲ ਵੀ ਵਧਣ ਤੋਂ ਜਿਹੜਾ ਹੈ ਉਹ ਪਿੱਛੇ ਨਹੀਂ ਹਟਾਂਗੇ। ਉਹਨਾਂ ਨੇ ਕਿਹਾ ਦਾ ਮੋਮੈਂਟ ਵੀ ਫੀਲ
that our national security and water is part of our national security is being threatened, we will go to war against India. Definitely. बड़ी मजबूत स्टेटमेंट है कि भी जे सानू ये लगा कि भाई साडी नेशनल सिक्योरिटी और पानी जिहड़ा है वो साडी नेशनल सिक्योरिटी का हिस्सा है। पाकिस्तान की इकोनॉमी भी एग्री इकोनॉमी है और सारा ਜ਼ਰਖੇਜ਼ ਤਾਂ ਅਲਟੀਮੇਟਲੀ ਪਾਣੀ ਦੇ ਨਾਲ ਹੀ ਹੈ। ਉਹਨਾਂ ਨੇ ਕਿਹਾ ਵੀ ਜੇ ਸਾਡਾ ਈਵਨ ਵਾਟਰ ਜਿਹੜਾ ਸਾਡਾ ਨੈਸ਼ਨਲ ਸਿਕਿਉਰਿਟੀ ਦਾ ਹਿੱਸਾ ਹੈ ਉਹਨੂੰ ਕੋਈ ਥ੍ਰੈਟ ਹੋਈ ਤਾਂ ਵੀ ਵਿਲ ਗੋ ਟੂ ਵਾਰ ਅਗੇਂਸਟ ਇੰਡੀਆ, ਫਿਰ ਅਸੀਂ ਭਾਰਤ ਦੇ ਖਿਲਾਫ ਜਿਹੜਾ ਉਹ ਜੰਗ ਕਰਾਂਗੇ ਡੈਫੀਨੇਟਲੀ, ਕਿ ਭਾਈ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਾ ਹੋਏ। ਇਸ ਦੇ ਉੱਤੇ ਪੂਰੀਆਂ ਚੀਕਾਂ ਮਾਰੀਆਂ ਨੇ ਇਹਨਾਂ ਨੇ ਔਰ ਇਹਨਾਂ ਦੇ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਜਸਪਾਲ ਜਿਹੜਾ ਉਹ ਇਸ ਸਾਰੇ ਨੂੰ ਜਿਹੜਾ ਉਹ ਬੜੇ ਉੱਚੀ ਆਵਾਜ਼ ਦੇ ਵਿੱਚ ਜਿਹੜਾ ਕਹਿੰਦਾ ਰਣਧੀਰ ਜੈਸਵਾਲ desperate attempts to cover up its own failings, India slams Pakistan's Khwaja Asif over hostile war threat. तो इस वेले और इंडियन स्पॉन्सर्ड ही है बहुत कुछ, हालांकि इनर ग्रीवेंसेस भी ने लोगों के जो कुछ आज़ाद कश्मीर च चल रहा है। ਹੁਣ ਤੁਸੀਂ ਇੰਡੀਆ ਦੀ ਦਿਲਵਦੀ ਦੇਖੋ, ਹਾਲਾਂ ਪਾਕਿਸਤਾਨ ਦੀ ਜਿਹੜੇ ਵੀ ਨੀਤੀ ਘਾੜੇ ਨੇ ਅਸੀਂ ਵੀ ਹੈਡ ਬੀਨ ਟੈਲਿੰਗ them for a long time, ਹੁਣ ਤਾਂ ਮੈਂ ਕਹਿਣਾ ਹੀ ਬੰਦ ਕਰ ਦਿੱਤਾ ਹੈ ਕਿ ਭਾਈ ਤੁਹਾਡਾ ਇਹ ਹੱਕ ਬਣਦਾ ਹੈ ਕਿ ਜੇ ਕਸ਼ਮੀਰੀਆਂ ਦੇ ਬਾਰੇ ਵੀ ਤੁਸੀਂ ਚਲੋ ਆਵਾਜ਼ ਚੁੱਕਦੇ ਹੋ, ਚੰਗੀ ਗੱਲ ਹੈ। ਸਿੱਖਾਂ ਦਾ ਮੁੱਦਾ ਹੈ ਪੰਜਾਬ ਦਾ, ਜਾਂ ਨਾਗਿਆਂ ਦੇ ਨਾਲ ਕੁਝ ਹੁੰਦਾ ਹੈ, ਜਾਂ ਭਾਰਤ ਦੇ ਬਾਕੀ ਮੁਸਲਮਾਨਾਂ ਨਾਲ ਕੁਝ ਹੁੰਦਾ, ਤੁਸੀਂ ਕਿਉਂ ਨਹੀਂ ਖੁੱਲ੍ਹ ਕੇ ਬੋਲਦੇ? ਇੰਡੀਆ ਤਾਂ ਕੋਈ ਓਪਰਚੁਨਿਟੀ ਨਹੀਂ ਜਾਣ ਦਿੰਦਾ। ਉਹ ਮੋਦੀ ਜਿਹੜਾ ਉਹ ਬਲੋਚਾਂ ਦੇ ਹੱਕ 'ਚ ਲਾਲ ਕਿਲੇ ਤੋਂ ਤਕਰੀਰ ਕਰ ਰਿਹਾ ਹੈ, ਉਹਨਾਂ ਦੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਨਾਲ ਲੱਗ ਕੇ ਉਹਨਾਂ ਨੂੰ UN 'ਚੋਂ ਵੀ ਜਿਹੜੀਆਂ ਨੇ ਉਹ ਸਹੂਲਤਾਂ ਦਿਵਾ ਰਿਹਾ ਕਿ ਭਾਈ ਇਹਨਾਂ ਦੇ ਨਾਲ ਗੱਲਬਾਤ ਕਰੋ। ਦੂਸਰੇ ਪਾਸੇ ਆ ਜੋ ਹੁਣ ਆਜ਼ਾਦ ਕਸ਼ਮੀਰ 'ਚ ਰਾਵਲਾਕੋਟ ਜਾਂ ਮੁਜ਼ੱਫਰਾਬਾਦ ਜਾਂ ਭਿੰਬਰ ਔਰ ਕੋਟਲੀ ਔਰ ਜਿਹੜੇ ਇਨਰ ਕੁਛ ਇਸ਼ੂ ਨੇ ਉਹਨਾਂ ਦੇ ਉੱਤੇ ਇਸ ਦੇ ਵਿੱਚ ਹੀ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਸ ਲੈਵਲ ਦੀ ਗੱਲ ਕੀਤੀ ਡਾਇਰੈਕਟ ਉਹ ਤਾਂ ਉਸ ਕੇਸ ਨੂੰ ਚੁੱਕ ਰਿਹਾ। ਉਹਨੇ ਕਿਹਾ ਕਿ ਜੀ ਇਹ ਜਿਹੜਾ ख्वाजा आसिफ है ये प्रोवोकेटिव ਉਹਦੀਆਂ ਮਿਲਟਰੀ ਥ੍ਰੈਟਸ ਨੇ ਕਿਉਂਕਿ ਇਸਲਾਮਾਬਾਦ ਡੋਮੈਸਟਿਕ ਆਪਣੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵਿੱਚ ਅਸਫਲ ਹੋ ਰਿਹਾ ਹੈ ਔਰ ਇਹ ਰੂਥਲੈਸ ਆਪਰੇਸ਼ਨ ਕਰ ਰਹੇ ਨੇ ਜਿਹੜੇ ਡੈਮੋਨਸਟ੍ਰੇਸ਼ਨ ਨੇ ਸਵੀਪਿੰਗ ਥਰੂ ਪਾਕਿਸਤਾਨ ਆਕੂਪਾਈਡ ਕਸ਼ਮੀਰ। ਔਰ ਇਸ ਦੇ ਉੱਤੇ ਉਹਨੇ ਜੈਸਵਾਲ ਨੇ ਕਿਹਾ ਕਿ ਭਾਈ ਇਹ ਉਹਨਾਂ ਦਾ ਡੈਸਪਰੇਟ ਅਟੈਂਪਟ ਹੈ ਪਾਕਿਸਤਾਨ ਦਾ, ਜਿਹੜੀਆਂ ਇਨਰ ਫੇਲਿਅਰ ਨੇ ਉਹਦੇ ਨੂੰ ਹੈਂਡਲ ਕਰੋ। ਆਪਣਾ ਜਾ ਕੇ ਦੇਖੋ the ongoing developments in Pakistan occupied Kashmir are a direct consequence of Pakistan's decades-long policy of systematic economic exploitation, denial of fundamental rights and administrative operation in areas under its illegal and forcible occupation। ਉਹ ਆਪਣਾ ਕੇਸ ਵੀ ਬਿਲਡ ਕਰ ਰਹੇ ਨੇ ਕਿ ਜਿਹੜਾ ਆਜ਼ਾਦ ਕਸ਼ਮੀਰ ਹੈ ਇਹ ਇਲੀਗਲੀ ਪਾਕਿਸਤਾਨ ਨੇ ਆਕੂਪਾਈ ਕੀਤੀ, ਇਹ ਚੋਂ ਨਿਕਲੋ। ਤੇ ਨਾਲ ਉਹਨਾਂ ਦੇ ਲਈ ਹਾ ਦਾ ਨਾਰਾ ਵੀ ਮਾਰ ਰਹੇ ਨੇ ਕਿ ਦੇਖੋ ਲੋਕਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਔਰ ਦੂਸਰੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਉਹ ਇਸ ਲੈਵਲ ਦੇ ਇੰਟਰਫੇਅਰੈਂਸ ਦਹਿਸ਼ਤਗਰਦੀ ਤਾਂ ਕਰਦੇ ਹੀ ਨੇ ਤਾਂ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਕੀ ਹੋਇਆ ਵੀ ਪੋਲੀਟੀਕਲੀ ਉਹ ਵਿਦਨ ਇੰਡੀਆ ਜੋ ਇੰਡੀਅਨ ਹਿੰਦੂ ਮੈਜੋਰਿਟੇਰੀਅਨ ਰੂਲ ਕਰ ਰਿਹਾ, ਸਿੱਖਾਂ ਨਾਲ ਕਰ ਰਿਹਾ, ਨਾਗਿਆਂ ਨਾਲ ਕਰ ਰਿਹਾ, ਭਾਰਤ ਦੇ ਮੁਸਲਮਾਨਾਂ ਨਾਲ ਕਰ ਰਿਹਾ, ਈਸਾਈਆਂ ਨਾਲ ਕਰ ਰਿਹਾ, ਦਲਿਤਾਂ ਨਾਲ ਕਰ ਰਿਹਾ, ਉਹ ਕਿਉਂ ਨਹੀਂ ਐਗਰੈਸਿਵਲੀ ਬੋਲਦੇ? ਔਰ ਪਤਾ ਨਹੀਂ ਇਹਨਾਂ ਨੂੰ ਇਹ ਕਦੋਂ ਅਸੀਂ ਤਾਂ ਹਮੇਸ਼ਾ ਹੀ ਮੈਂ ਉਹ ਸਟੇਟਮੈਂਟ ਉਹਦੀ ਨੈਪੋਲੀਅਨ ਦੀ ਅਕਸਰ ਦੁਹਰਾਉਂਦਾ ਵੀ ਹੈ ਕਿ ਭਾਈ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ offense, attack and attack and attack। and ਜਿਹੜੇ ਇਸ਼ੂ ਅਸੀਂ ਚੁੱਕ ਰਹੇ ਹਾਂ ਜੋ ਇੰਡੀਆ ਕਰ ਰਿਹਾ ਉਹ ਜੈਨੂਇਨ ਨੇ। ਇਹ ਤਾਂ ਜੋ ਕੁਛ ਆਜ਼ਾਦ ਕਸ਼ਮੀਰ ਜਾਂ ਬਲੋਚਿਸਤਾਨ ਜਾਂ ਖੈਬਰ ਪਖਤੂਨਖਵਾ ਉਹ ਤਾਂ ਇੰਡੀਅਨ ਸਪਾਂਸਰਡ ਬਹੁਤ ਸਾਰਾ ਪਾਰਟ ਹੈ। इधर तो जेन्युइनली ਅਸੀਂ सफ़र कर रहे हैं और इंडिया ਨੂੰ ਜਦੋਂ तक पाकिस्तान ਨੂੰ ਇਹ ਸਮਝ ਨਹੀਂ ਆਏਗੀ ਕਿ ਸਿੱਖ ਫੈਕਟਰ ਕਿੰਨਾ ਅਹਿਮ ਹੈ, ਈਵਨ ਉਹਨਾਂ ਦੇ ਆਪਣੇ ਨੈਸ਼ਨਲ ਇੰਟਰਸਟ ਵੀ, ਸਾਡਾ ਤਾਂ ਚਲੋ ਭਲਾ ਕਿੰਨਾ ਹੋਏਗਾ ਜਾਂ ਹੁੰਦਾ ਹੈ, ਅਸੀਂ ਤਾਂ ਆਪਣੀ ਲੜਾਈ ਲੜਾਂਗੇ ਕੋਈ ਸਾਡਾ ਸਾਥ ਦੇ ਜਾਂ ਨਾ ਦੇ, ਲੇਕਿਨ ਇਹ ਪਾਕਿਸਤਾਨ ਦੇ ਵੀ ਨੈਸ਼ਨਲ ਇੰਟਰਸਟ ਹੈ ਕਿ ਉਹ ਸਿੱਖ ਫੈਕਟਰ ਨੂੰ ਰਿਪੀਟਡਲੀ ਇੰਟਰਨੈਸ਼ਨਲ ਫੋਰਮਸ ਤੇ ਹਾਈਲਾਈਟ ਕਰੇ। ਇਸ ਤੋਂ ਵੱਡਾ ਤਮਾਚਾ ਜਿਹੜਾ ਹੈ ਜਾਂ ਇਸ ਤੋਂ ਵੱਡਾ ਐਂਟੀਡੋਟ ਇੰਡੀਅਨ ਪੋਇਜ਼ਨ ਦਾ ਹੋਰ ਕੋਈ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।